ਉਹ ਪੰਥ ਦੇ ਠੇਕੇਦਾਰਾਂ ਨੇ, ਉਹ ਟੋੜੇ ਵਰਗਿਆਂ ਨੇ, ਉਹ ਬਾਦਲ ਵਰਗਿਆਂ ਨੇ, ਉਹ ਸਾਰਿਆਂ ਨੇ, ਇਹਨਾਂ ਦੇ ਜਥੇਦਾਰਾਂ ਨੇ ਕੌਮ ਦਾ ਬੇੜਾ ਗਰਕ ਕਰ ਦਿੱਤਾ। ਇਹ ਕੌਮ ਨੂੰ ਖੂੰਝੇ ਲਾ ਦਿੱਤਾ। ਧਰਮ ਤੇ ਸਿਆਸਤ ਨੂੰ ਲਹਿਦਾ ਕਰਕੇ ਸਾਡੀ ਕੌਮ ਦੀਆਂ ਬੇੜੀਆਂ ਵਿੱਚ ਵੱਟੇ ਪਾ ਦਿੱਤੇ ਆ। ਸਾਡੇ ਬਾਬਿਆਂ ਨੇ ਵੀ ਵੱਟੇ ਪਾਏ ਨੇ। ਉਹ ਵੀ ਕਹਿੰਦੇ ਧਰਮ ਤੇ ਸਿਆਸਤ ਵੱਖਰਾ। ਦਮਦਮੀ ਟਕਸਾਲ ਦਾ ਪਹਿਲਾ ਮੁਖੀ ਹਰਮੰਦਰ ਸਾਹਿਬ ਨੂੰ ਯਾਦ ਕਰਾਉਣ ਲਈ ਤੁਰਿਆ। ਉਹਨੇ ਇਹ ਨਹੀਂ ਕਿਹਾ ਸੀ ਕਿ ਆਟਾ ਤੇ ਦਾਲ, ਉਹਨੇ ਨੇ ਕਿਹਾ ਸਿੰਘੋ ਹਰਮੰਦਰ ਸਾਹਿਬ ਦੇ ਭੀੜ ਪਈ ਆ, ਚੱਲੋ ਮੇਰੇ ਨਾਲ। 328 ਸਰੂਪ ਗਾਇਬ ਹੋ ਗਏ ਨੇ। ਕੌਣ ਲੈ ਗਿਆ, ਕਿੱਥੇ ਆ, ਦੱਸਦੇ ਨਹੀਂ। ਸਾਡੇ ਗੁਰੂ ਬਾਰੇ ਨਹੀਂ ਦੱਸਦੇ। ਨਾ ਹਰਪ੍ਰੀਤ ਬੋਲਦਾ, ਨਾ ਇਹ ਬੋਲਦਾ, ਕੋਈ ਬੋਲਦੇ ਨਹੀਂ। ਸਾਰੇ ਆਰਐਸਐਸ ਦੇ ਹੱਥ ਟੋਕੇ ਪੰਥ ਦੇ ਭੇਸ ਵਿੱਚ ਪੰਥ ਵਿਰੋਧੀ। ਅੱਜ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਜੋ ਸਿੱਖ ਕੌਮ ਦੇ 5 ਤਖਤ ਨੇ, 5 ਤਖਤਾਂ ਦੇ ਵਿੱਚੋਂ 1947 ਤੋਂ ਬਾਅਦ ਪੰਜਾ ਸਾਹਿਬ ਦਾ ਜੋ ਤਖਤ ਪਾਕਿਸਤਾਨ ਦੇ ਵਿੱਚ ਚਲਾ ਗਿਆ ਸੀ, ਫਿਰ ਕੌਮ ਨੇ ਗੁਰਮਤਾ ਕਰਕੇ ਇਸ ਨੂੰ 5ਵਾਂ ਤਖਤ ਕੌਮ ਦਾ ਪ੍ਰਵਾਨ ਕੀਤਾ। ਅੱਜ ਉਸ ਤਖਤ ਤੇ ਇਕੱਠੇ ਹੋਏ ਖਾਲਸਾ ਸਾਜਣਾ ਦਿਵਸ ਦੀ ਯਾਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਉਹਨਾਂ ਦੀ ਯੋਗ ਤੇ ਸੁਗੜ ਅਗਵਾਈ ਦੇ ਵਿੱਚ ਅੱਜ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਬਠਿੰਡਾ ਜ਼ਿਲ੍ਹਾ ਦੀ ਜਥੇਬੰਦੀ, ਮਾਨਸਾ ਜ਼ਿਲ੍ਹਾ ਦੀ ਜਥੇਬੰਦੀ, ਸਰਦਾਰ ਪਰਮਿੰਦਰਪਾਲ ਸਿੰਘ ਜੀ ਬਾਲਿਆਂ ਵਾਲੀ ਜੋ ਜ਼ਿਲ੍ਹੇ ਦੇ ਜਥੇਦਾਰ ਨੇ, ਪੀਏਸੀ ਦੇ ਮੈਂਬਰ ਵੀ ਨੇ, ਇਹਨਾਂ ਦੀ ਸਮੁੱਚੀ ਜਥੇਬੰਦੀ ਨੇ ਦਿਨ ਰਾਤ ਮਿਹਨਤ ਕਰਕੇ ਸਰਦਾਰ ਗੁਰਸੇਵਕ ਸਿੰਘ ਜੀ ਜਵਾਰ ਕੇ ਜੋ ਪਾਰਟੀ ਦੇ ਜਨਰਲ ਸੈਕਟਰੀ ਨੇ, ਪਿਛਲੀ ਚੋਣ ਲੋਕ ਸਭਾ ਦੀ ਇੱਥੋਂ ਲੜ ਕੇ ਗਏ ਨੇ। ਅੱਜ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਬੈਠ ਕੇ ਜਿਹੜੀ ਇਹ ਪੂਰੀ ਮਾਨਸਾ ਜ਼ਿਲ੍ਹੇ ਨੇ, ਬਲਬੀਰ ਸਿੰਘ ਜੀ ਬੱਛੋਆਣਾ ਜੋ ਜਥੇਦਾਰ ਨੇ, ਉਹਨਾਂ ਦੀ ਸਾਰੀ ਟੀਮ ਨੇ ਇਹ ਬੜਾ ਵਧੀਆ ਪੰਡਾਲ ਲਾਇਆ, ਪ੍ਰੈਸ ਦਾ ਪ੍ਰਬੰਧ ਕੀਤਾ, ਖਾਣ ਪੀਣ ਦਾ ਪ੍ਰਬੰਧ ਕਰਕੇ ਆਪਣੀ ਕੌਮ ਦੀ ਗੱਲ ਕਰਨ ਦੀ ਇੱਕ ਸਟੇਜ ਬਣਾਈ ਆ। ਸਿੱਖ ਕੌਮ ਦੇ ਮਹਾਨ ਜਰਨੈਲ ਸਿਮਰਨਜੀਤ ਸਿੰਘ ਮਾਨ ਦੇ ਫਰਜ਼ੰਦ ਸਰਦਾਰ ਅਮਾਨ ਸਿੰਘ ਜੀ ਮਾਨ ਜੋ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਫਤਿਹਗੜ੍ਹ ਸਾਹਿਬ ਤੋਂ ਚੋਣ ਲੜ ਕੇ ਆਏ ਨੇ। ਯੂਥ ਦੇ ਸਰਪ੍ਰਸਤ ਨੇ, ਯੂਥ ਦੇ ਪ੍ਰਧਾਨ ਸਰਦਾਰ ਛੰਦੜਾ ਸਾਹਿਬ, ਅਮਰਤਪਾਲ ਸਿੰਘ ਜੀ, ਸਾਰੇ ਜਨਰਲ ਸੈਕਟਰੀ ਸਾਹਿਬਾਨ, ਸਾਰੇ ਜ਼ਿਲ੍ਹਾ ਜਥੇਦਾਰ ਸਾਹਿਬਾਨ, ਢਾਡੀ ਸਾਹਿਬਾਨ ਤੇ ਦਰਜਾ ਬਦਰਜਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਜਣਾ ਦੇ ਤੇ ਇਕੱਠੇ ਹੋਏ ਆ। ਅੱਜ ਤੋਂ ਪਹਿਲਾਂ ਤੁਸੀਂ ਆਪਣੇ ਅੰਦਰ ਇੱਕ ਧਿਆਨ ਮਾਰਿਆ ਜੇ, ਆਪਣੇ ਅੰਦਰ ਇੱਕ ਸੋਚ ਉਤਪਨ ਕਰਿਆ ਜੇ। ਅੱਜ ਤੋਂ 553 ਸਾਲ ਪਹਿਲਾਂ ਅੰਧ ਧੁੰਦਕਾਰ ਦਾ ਬੜਾ ਬੋਲਬਾਲਾ ਸੀ, ਜਾਤ ਪਾਤ ਦਾ ਬਹੁਤ ਬੋਲਬਾਲਾ ਸੀ। ਔਰਤ ਨੂੰ ਕੋਈ ਜ਼ਹਿਰ ਕਹਿੰਦਾ ਸੀ,
कोई नागनी कहंदा सी, कोई बेवफा कहंदा सी, कोई पैर दी जुत्ती कहंदा सीगा। जरवाने ओ जेड़े नगुणियां दे मूंह विच थुकदे सन, इस करके कोई पुछ प्रतीत नहीं सी। 553 साल पहला साडा गुरु नानक पातशाह उठिया। बाबे नानक ने बाबर नूं जाबर किया, जेल च गए ने, चक्की पीसी है, औरतां बीबियां दे बारे बोलिया। सो क्यों मंदा आखिए, जित जम्मै राजान, बराबरता दा दर्जा दे दिता। उदों कोई सिख धर्म होंद विच नहीं आया सी। ये फिर सारियां बीबियां, मुसलमान दी बीबी बारे भी बोलिया, हिंदू दी बीबी बारे भी बोलिया, ईसाई दी बीबी बारे बोलिया। जेड़ा जुल्म पूरी इस्त्री कौम ते जात ते हो रहा सीगा। फिर उस तो बाद उस वेले बाबा नानक डरिया नहीं है। बाबा नानक डरिया नहीं, बाबर दा राज सीगा। बाबा नानक जे डर जांदा, फिर ओदे नाल बाला ते मरदाना डर जांदे, मैं ना बोल दे ते 20 सालां बाद ललकारे मार दे। अज कौम दा की हाल होना सी। फिर बाबे नानक ने उदों थोनू कुछ नहीं किया ना। बाबे नानक ने बाबर के खिलाफ लाई लड़न लई थोनू ये नहीं किया कि मैं तेनू आटा देऊंगा, मैं तेनू दाल देऊंगा, तू मेरे नाल चल, मैं तेनू बलद देऊंगा, तू वाही कर ली, मैं तेनू पंजाली दे दूंगा, मैं तेनू हल दे दूंगा, मैं तेनू सुहागा दे दूंगा, तू दीवा रख, मैं तेरे दीवे च घरे आके तेल पा जूंगा। ये बाबे नानक ने नहीं किया। उन्हें क्या तेनू मैं याद कराना। फिर ना ये गल गुरु अंगद दे पातशाह ने, जिन्हां ने सानू गुरमुखी लिपि दे दित्ती है, उन्हें भी ये गल नहीं की। तीजे पातशाह ने अमरदास जी ने संगत ते पंगत ते घुंड चका दिता ते सती प्रथा खत्म कर दी। उन्हें भी आटा दाल की गल नहीं की, उन्हें कौमियत की गल की है। चौथे पातशाह ने थोनू हरमंदर साहब दे दिता है, अमृतसर सिफती दा कर। ना उन्हें आटे की गल की है, ना दाल की गल की है। फिर उस तो बाद पंजवें पातशाह आए, उन्होंने गुरु ग्रंथ साहब प्रकाश करके 1604 ईस्वी उन्होंने क्या तेरा भाना मीठा लागे नानक नाम पदार्थ मांगे। उन्हें भी आटे की गल नहीं की, ना उन्हें पेंशन की गल की है। उस तो बाद छेवें पातशाह ने उन्होंने 1608 दे विच अकाल तख्त दी सिरजना करके थोनू मीरी ते पीरी धर्म ते सियासत इकट्ठा कर दिता। गल लंबी हुंदी है। नौवें पातशाह ने बिलासपुर दे राजे तो ये जगह मुल लैके आनंदपुर साहब वसाया। धर्म परिवर्तन शीश देके उन्होंने भी नहीं कहा आओ सिखो इकट्ठे हो जाओ। उन्होंने किसी को कहा मैं तेनू आटा देऊंगा, मैं तेनू दाल दूंगा, मैं तेरा कर्जा माफ करूंगा। उन्हें भी नहीं ये गल की, उन्होंने कौमियत की गल की है। फिर 10वें पातशाह ने पूरे 230 साल बाद थोड़े खालसे का जन्म कदों होया? 1699 विसाखी वाले दिन। किन्ने चिर बाद होया? नंबर 1 230 साल बाद जन्म होया खालसे दा। फिर उन्होंने तत्ती तवी ते बिठा के फिर गल की है। उन्होंने मीरी पीरी दी दशा दे के फिर गल की है। उन्होंने गुरमुखी लिपि दे के फिर गल की है। उन्हें बाबर ते नू जाबर कह के फिर गल की है। उन्हें चांदनी चौंक दे विच शीश लेके फिर गल की है। उन्हें 1699 विसाखी वाले दिन थोनू खालसा बना दिता है। अज तोड़ी उम्र कितनी हो गई है? अज तोड़ी उम्र 323 साल हो गई है। 323वां खालसा साजना दिवस है। तुसी खालसे बन गए हो। फिर किवें खालसा किवें बनाया? उन्होंने कि आपे गुरचेला का सिद्धांत दिता। ते फिर भाई जो तुसी खालसे बनाया आनंदपुर साहब की धरती ते 5 प्यारे शीश लेके, फिर गुरु गोबिंद सिंह ने ये 5 प्यारियां नूं ये नहीं सी किया ओ तुसी मेरे आओ कट्ठ दे विच मैं आवाज मारूंगा तुसी आ जा जे। उन्हें ये नहीं सी किया
कि मैं तेनू आटा दिना, मैं तेनू दाल दिना, मैं तेनू पेंशन दिना, मैं तेनू सूट सवा के दिना, मैं तेनू खून दिना, मैं तेनू गड्डी च तेल पाउणा, मैं तेनू एक बल्द लेके दिना, मैं तेनू एक जोड़ी लेके दिना, मैं तेनू चल तेरे पिंड च जाके थोनू मैं चपलां दान दिना। उन्हें यह भी नहीं कहा चल के तेरिया किताबां लेके दे दियां, तेनू किताबां दे दा, तेरिया फीसां भर दियां। वो गल नहीं कीती सी। उन्हें कहा सी आओ सिंह तैयार हो, 5 सिंघां नू सीस दे के खालसा बनाता। अज भाई अमृत छकाया नू किन्ना चिर हो गया? 323 साल हो गए ने। 323 साल दे बाद सिखां दी पार्लीमेंट जेड़ी 1925 होंद विच आई आ, गुरु गोबिंद सिंह ने फूई फूई करके एक कौम वड्डी इकट्ठी कर दिती। फिर की करता? उन्हें क्या खालसा बनाता। वो कहंदा अज तो बाद जात पात खत्म हो गई है, कोई जात नहीं गी, सारे गुरु दे सिख है। आ श्रोमणी कमेटी ने, ओ पंथ दे ठेकेदारां ने, ओ टोड़े वर्गियां ने, ओ बादल वर्गियां ने, ओ सारियां ने, इन्हां दे जथेदारां ने कौम दा बेड़ा गर्क कर दिता। एक कौम नू खूंजे ला दिता। आरएस दी पॉलिसी लागू कर दिती है। धर्म ते सियासत नू लहदा करके साडी कौम दियां बेड़ियां विच वट्टे पा दिते है। साडे बाबियां ने भी वट्टे पाए ने, वो भी कहंदे धर्म ते सियासत वखरा है। साडे रागी भी कहंदे है धर्म ते सियासत वखरा है। उन्होंने बेड़ियां च वट्टे पाए ने। साडे निहंग सिंह क्यों नहीं कहंदे कि धर्म ते सियासत इकट्ठा है? क्यों नहीं मैदान च आउणे? साडियां सत्कार सभावां उन्होंने भी बेड़ियां च वट्टे पाते ने। उन्होंने क्यों नहीं कहता धर्म ते सियासत इकट्ठा है? इस धरती तो बाबा दीप सिंह दमदमी टकसाल दा पहला मुखी हरमंदर साहब नू याद कराउण लई तुरिया। उन्हें यह नहीं कहा सी कि आटा ते दाल, उन्होंने कहा सिंघो हरमंदर साहब ते भीड़ पई आ, चलो मेरे नाल। जी ने लैन लेना इधर, वो कहता लैन खिंचती। वो कहता जेड़े मेरे नाल चले इधर चले, भज ना जाया जे, जेड़े नहीं जा सकते इधर जान। अरदास की कीती आ? अरदास कीती है सच्चे पातशाह, हे गुरु साहब कर कृपा मेरे ते कर कृपा, मेरे सिंघां ते कर कृपा कि मैं उन्ना चिर शहीदी ना पावा जिन्ना चिर हरमंदर साहब आजाद नहीं हुंदा। अपनी जान नहीं मंगी, जान दिती आ, कुदरत च दखल नहीं दिता वाहिगुरु दे। कहंदा शहीदी तां मैं देवां पर उदों देवां जदों हरमंदर साहब आजाद हो गए। इस धरती तो सतनाम वाहिगुरु दा जाप करदा तुरिया जांदा है। ओ ਚੱਬੇ ਦੀ ਧਰਤੀ ਤੇ ਜਿੱਥੇ 7 ਲੱਖ ਦੇ ਕੱਟ ਸਰਬਾਲ ਖਾਲਸਾ ਹੋਇਆ, ਉਥੇ ਮਾਨ ਖਾਨ ਦੇ ਨਾਲ ਸਾਂਝੇ ਧੜ ਚ ਸੀਸ ਅਲੱਗ ਹੋ ਗਿਆ। ਅੱਗੇ ਜਾ ਕੇ ਬਾਬਾ ਜੀ ਦੀ ਜਗ੍ਹਾ ਬਣੀ ਹੋਇਆ ਤੇ ਫਿਰ ਕੋਈ ਕਹਿੰਦੇ ਆ ਹੁਣ ਹੀ ਨਹੀਂ ਕਿਹਾ। ਸਿੰਘਾਂ ਨੇ ਕਿਹਾ ਉੱਠ ਬਾਬਾ ਦੀਪ ਸਿਆ, ਗੋਡੀ ਲਾ ਕੇ ਬਹਿ ਗਿਆ, ਤੂੰ ਤਾਂ ਕਹਿੰਦਾ ਸੀ ਮੈਂ ਉਹਨਾਂ ਚਿਰ ਸ਼ਹੀਦੀ ਨਹੀਂ ਪਾਉਣੀ। ਬਾਬਾ ਦੀਪ ਸਿੰਘ ਉੱਠਿਆ, ਸੀਸ ਤੇ ਧਰਿਆ ਸਿਰ। ਸ਼ਹੀਦਾਂ ਦੇ ਗੁਰਦੁਆਰੇ ਪਤਾ ਲੱਗਿਆ ਕਿ ਦੁਸ਼ਮਣ ਗਏ ਨੇ ਭੱਜ। ਉਥੋਂ ਆਪਣੇ ਸੀਸ ਤੇ ਜਿਹੜਾ ਧਰਿਆ ਸਿਰ ਪ੍ਰਕਰਮਾਂ ਚ ਭੇਟ ਕਰਕੇ ਜਿੱਥੇ ਆਪਾਂ ਜਾਣੇ ਆ ਸਰੋਵਰ ਹੈ, ਕੌਮ ਦੇ ਲਲਸਾਨੀ ਲਈ ਕੁਰਬਾਨੀ ਕਰਕੇ ਨਵਾਂ ਇਤਿਹਾਸ ਸਿਰਜ ਗਿਆ। ਤੁਸੀਂ ਕਿਹਦੇ ਵਾਰਸ ਹੋ? ਫਿਰ ਉਸੇ ਦਮਦਮੀ ਟਕਸਾਲ ਦਾ ਮੁਖੀ, ਜਿਹੜੇ ਟਕਸਾਲ ਦਾ ਮੁਖੀ ਕਹਿ ਰਿਹਾ, ਅੱਜ ਉਸੇ ਦਮਦਮੀ ਟਕਸਾਲ ਦਾ ਮੁਖੀ ਕੀ ਕਹਿੰਦਾ? ਉਹ ਕਹਿੰਦਾ ਜਿਨ੍ਹਾਂ ਬਾਦਲ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਕਰਾਈ, ਸਰਸੇ ਵਾਲੇ ਸਾਧ ਦਾ ਸਾਥ ਦਿੱਤਾ। ਮੈਸੇਂਜਰ ਆਫ ਗੋਡ ਫਿਲਮ ਦੀਆਂ 11 ਪੁਲਿਸ ਵਾਲੇ ਰਾਖੀ ਕਰਦੇ ਰਹੇ, ਸਾਨੂੰ ਚੱਕ ਲਿਆ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਚੱਕ ਲਿਆ। ਇਹ ਮਾਨ ਸਿੰਘ ਮਾਨ ਦੇ ਧੱਕੇ ਮਾਰੇ, ਸਾਨੂੰ ਜੇਲ੍ਹਾਂ 'ਚ ਕੀਤਾ। 328 ਸਰੂਪ ਗਾਇਬ ਹੋ ਗਏ ਨੇ। ਕੌਣ ਲੈ ਗਿਆ, ਕਿੱਥੇ ਆ, ਦੱਸਦੇ ਨਹੀਂ। ਸਾਡੇ ਗੁਰੂ ਬਾਰੇ ਨਹੀਂ ਦੱਸਦੇ। ਨਾ ਹਰਪ੍ਰੀਤ ਬੋਲਦਾ, ਨਾ ਇਹ ਬੋਲਦਾ, ਕੋਈ ਬੋਲਦੇ ਨਹੀਂ। ਸਾਰੇ ਆਰਐਸਐਸ ਦੇ ਹੱਥ ਟੋਕੇ ਪੰਥ ਦੇ ਭੇਸ ਵਿੱਚ ਪੰਥ ਵਿਰੋਧੀ ਬਣ ਕੇ ਕੌਮ ਦੀਆਂ ਬੇੜੀਆਂ 'ਚ ਵੱਟੇ ਪਾ ਰਹੇ ਨੇ। ਫਿਰ ਉਸ ਟਕਸਾਲ ਦਾ ਮੁਖੀ ਕੀ ਕਹਿ ਰਿਹਾ ਕਿ ਇਧਰੋਂ ਤਾਂ ਸੀਸ ਦੇਣ ਦੀ ਗੱਲ ਹੋਈ ਆ, ਉਧਰੋਂ ਦਮਦਮੀ ਟਕਸਾਲ ਦਾ ਮੁਖੀ ਕਹਿ ਰਿਹਾ ਕਿ ਵੋਟਾਂ ਬਾਦਲ ਨੂੰ ਪਾ ਦਿਓ, ਬੀਜੇਪੀ ਨੂੰ ਪਾ ਦਿਓ,
RSS ਨੂੰ ਪਾ ਦਿਓ, ਬਜਰੰਗ ਦਲ ਨੂੰ ਪਾ ਦਿਓ, ਸਰਸੇ ਵਾਲੇ ਸਾਧ ਦੇ ਚੇਲਿਆਂ ਨੂੰ। ਦੂਜੇ ਪਾਸੇ ਸਰਸੇ ਵਾਲਾ ਸਾਧ ਕਹਿ ਰਿਹਾ ਮੈਂ ਗੁਰੂ ਦੀ ਬੇਅਦਬੀ ਕੀਤੀ ਆ, 10 ਲੱਖ ਦਾ ਨਾਮ ਤਾਂ ਲੈ ਜਾ ਜੇ ਸਲਾਬਤ ਪਰੇ ਡੇਰੇ ਚੋਂ, ਤੁਹਾਡੇ ਪ੍ਰਚਾਰਕਾਂ ਦੇ ਪੱਲੇ ਨਹੀਂ ਆ, ਤੁਸੀਂ ਗੁਰੂ ਨਹੀਂ ਲੱਭਣਾ। ਉਹਨਾਂ ਨੇ ਗੁਰੂ ਖਿਲਾਰਿਆ, ਅੰਗ ਖਿਲਾਰੇ, ਪਾੜ ਕੇ ਸੜਤੇ ਗਲੀਆਂ 'ਚ। ਉਹਨੇ ਇਹ ਕਹਿ ਕੇ ਕੀ ਕਹਿੰਦਾ ਫਿਰ? ਉਹ ਕਹਿੰਦਾ ਮੇਰੀਆਂ ਵੋਟਾਂ BJP ਨਾਲ, ਮੇਰੀਆਂ ਵੋਟਾਂ ਕੇਜਰੀਵਾਲ ਦੇ ਨਾਲ, ਰਹਿੰਦੀਆਂ ਵੋਟਾਂ ਮੇਰੇ ਬਾਦਲ ਦੇ ਨਾਲ। ਉਹਨਾਂ ਨੇ ਗੁਰੂ ਦੀ ਬੇਅਦਬੀ ਕਰਕੇ ਉਹ ਜਿਹੜੀ ਸੈਂਟਰ ਨੇ ਜੈਡ ਸਿਕਿਉਰਿਟੀ ਦੇਤੀ ਆ, ਪਤਾ ਨਹੀਂ ਸਰਸੇ ਵਾਲਾ ਸਾਧ ਇਹਨਾਂ ਦਾ ਭਣੋਈਆ ਲੱਗਦਾ ਹੈ, ਪਤਾ ਨਹੀਂ ਕੀ ਲੱਗਦਾ। ਇਹ ਸਾਰਾ ਕੁਝ ਕਰਕੇ ਇਹਨੂੰ ਕਰ ਦਿੱਤਾ, ਫੇਰ ਭਾਈ ਦੇ ਦਿੱਤੀ ਆ। ਇੱਕ ਪਾਸੇ ਸਿਕਿਉਰਿਟੀ ਲੈਣ ਵਾਲਾ ਗੁਰੂ ਦੀ ਬੇਅਦਬੀ ਕਰਨ ਕਹਿੰਦਾ ਮੈਂ ਨਾਲ ਹੈ। ਉਹ ਫਿਰ ਕੌਮ ਦਾ ਮਹਾਨ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਲੜ ਰਿਹਾ ਸੀ ਅਮਰਗੜ੍ਹ ਤੋਂ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ। ਦੱਸੋ ਫਿਰ ਕੌਮ ਦੇ ਕਿਸੇ ਬਾਬੇ ਨੇ, ਕੌਮ ਦੇ ਕਿਸੇ ਆਗੂ ਨੇ ਇੱਕ ਦੋ ਨੂੰ ਛੱਡ ਕੇ ਉਹ ਕਿਹਾ ਕਿ ਕੌਮ ਦਾ ਸਾਡਾ ਜਰਨੈਲ ਅਸੀਂ ਉਹਦੇ ਨਾਲ ਹੈ? ਦੱਸੋ ਕਿਸੇ ਨੇ ਕਿਹਾ ਤਾਂ ਮੈਂ ਨਾਲ ਹੈ? ਕੋਈ HPC ਮੈਂਬਰ ਬੋਲਿਆ, ਕੋਈ ਜਥੇਦਾਰ ਬੋਲਿਆ, ਕੋਈ ਸਾਬਕਾ ਜਥੇਦਾਰ ਬੋਲਿਆ? ਕੋਈ ਬੋਲਿਆ ਹੀ ਨਹੀਂ। ਕੋਈ ਸਤਿਕਾਰ ਸਭਾ ਦਾ ਆਗੂ ਬੋਲਿਆ? ਕੋਈ ਬੋਲਿਆ ਹੀ ਨਹੀਂ। ਕਿੱਧਰ ਗਏ ਨੇ? ਇਸ ਕਰਕੇ ਪੰਜਾਬ ਦੀ ਧਰਤੀ ਤੇ ਜੇ ਬੇੜਾ ਗਰ ਕੀਤਾ, ਸਿੱਖ ਕੌਮ ਨੂੰ ਹਰਾਇਆ, ਸਿੱਖ ਕੌਮ ਨੇ ਆਪਣੀ ਕੌਮ ਨੂੰ ਹਰਾ ਲਿਆ, ਆਪਣੀ ਕੌਮ ਨੂੰ ਹਰਾ ਲਿਆ। ਅੱਜ ਖੁਸ਼ੀਆਂ ਮਨਾਈਆਂ ਜਾ ਰਹੀਆਂ। ਅੱਜ ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਖਾਲਸਾ ਬਣਾ ਦਿੱਤਾ ਹੈ। ਫਿਰ ਅੱਜ 323 ਸਾਲ ਹੋ ਗਏ ਨੇ। ਆਪਾਂ ਸ਼੍ਰੋਮਣੀ ਕਮੇਟੀ ਪ੍ਰਚਾਰ ਕੀਤਾ, ਕੀ ਕਹਿੰਦੀ ਹੈ ਸ਼੍ਰੋਮਣੀ ਕਮੇਟੀ? ਅੱਜ ਪਿੰਡ ਪਿੰਡ ਦੇ ਵਿੱਚ ਅੰਮ੍ਰਿਤਧਾਰੀ ਹੋਣੇ ਚਾਹੀਦੇ ਸੀ। ਅੱਜ ਖਾਲਸਾ ਦਿਨ ਸੀਗਾ, ਹਰੇਕ ਪਿੰਡ ਦੇ ਵਿੱਚ ਅੰਮ੍ਰਿਤ ਛਕਾਉਣਾ ਚਾਹੀਦਾ ਸੀ, ਹਰੇਕ ਕਸਬੇ ਦੇ ਵਿੱਚ ਅੰਮ੍ਰਿਤ ਛਕਾਉਣਾ ਚਾਹੀਦਾ ਸੀ, ਹਰੇਕ ਸੰਪਰਦਾ ਵਿੱਚ ਅੰਮ੍ਰਿਤ ਦੀ ਲਹਿਰ ਚੱਲਣੀ ਚਾਹੀਦੀ ਸੀ। ਕਿਉਂਕਿ ਲਹਿਰ ਮੇਰੀ ਥੋੜੀ ਆ, ਇਹ ਲਹਿਰ ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਦੱਸਿਆ। ਸਾਰੇ ਚੁੱਪ ਕਰਕੇ ਬੈਠ ਗਏ ਨੇ, ਮੂਕ ਦਰਸ਼ਕ ਹੋ ਕੇ ਬੈਠ ਗਏ ਨੇ। ਅੱਜ ਪੰਜਾਬ ਦੀ ਧਰਤੀ ਤੇ ਭਗਵੰਤ ਮਾਨ ਨੂੰ ਲਿਆਂਦਾ। ਭਗਵੰਤ ਮਾਨ ਜਿਹੜਾ ਮੇਰੇ ਸਾਹਮਣੇ ਜਦੋਂ 25 ਅਕਤੂਬਰ ਨੂੰ ਸਰਸੇ ਵਾਲਾ ਸਾਧ ਨੇ 2 ਸਿੰਘਾਂ ਨੂੰ ਸ਼ਹੀਦ ਕੀਤਾ, ਕ੍ਰਿਸ਼ਨ ਭਗਵਾਨ ਤੇ ਨਿਆਂਬੀ ਵਾਲੇ ਸਾਹਿਬ ਨੂੰ ਤੇ ਗੁਰਜੀਤ ਸਿੰਘ ਸਰਾਵਾਂ ਨੂੰ, ਬੀਬੀਆਂ ਬੱਚਿਆਂ ਨੂੰ, ਭਗਵੰਤ ਮਾਨ ਸ਼ਰਾਬ ਪੀ ਕੇ ਸਟੇਜ ਤੇ ਚੜ ਗਿਆ। ਮੈਂ ਲਾਇਆ ਉੱਥੋਂ ਸ਼ਰਾਬ ਪੀ ਕੇ ਚੜ ਗਿਆ। ਅਸੀਂ ਕੰਪਲੇਂਟ ਕੀਤੀ, ਬਾਦਲ ਦਾ ਰਾਸੀ ਪਰਚਾ ਦਰਜ ਨਹੀਂ ਕਿਹਾ। ਬੇਅਦਬੀ ਤਾਂ ਬੇਅਦਬੀ ਹੈ। ਗੁਰੂ ਕੋਲੇ ਸਿਰ ਨੰਗਾ ਲੈ ਕੇ ਚਲਾ ਜਾਵੇ ਤਾਂ ਵੀ ਬੇਅਦਬੀ, ਜੋੜੇ ਪਾ ਕੇ ਚਲਾ ਜਾਵੇ ਤਾਂ ਵੀ ਬੇਅਦਬੀ। ਹੂੰ ਤਾਂ ਤੁਸੀਂ ਕਹਿੰਦੇ ਹੋ ਪੰਥ ਦੇ ਠੇਕੇਦਾਰ ਹੋ, ਕੋਈ ਨੌਜਵਾਨ ਮੋਨਾ ਹੁੰਦਾ ਉਹ ਦਰਬਾਰ ਸਾਹਿਬ ਚੱਲ ਚੱਲ ਬਾਹਰ ਬਾਹਰ ਨਿਕਲ, ਫਿਰ ਤੁਸੀਂ ਕਹਿੰਦੇ ਹੋ ਜਰਾਬਾਂ ਕੋਈ ਪਾਏ, ਚੱਲ 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 ਬਾਹਰ ਨਿਕਲ, ਜਰਾਬਾਂ ਪਾਈਆਂ। ਆ ਗੁਰੂ ਦੀ ਬੇਅਦਬੀ ਹੋਈ ਆ, ਉੱਥੇ ਪਹਿਰੇਦਾਰੀ ਕਿਸੇ ਨੇ ਕੀਤੀ ਆ? ਨਹੀਂ ਕੀਤੀ, ਨਹੀਂ ਕੀਤੀ, ਨਹੀਂ ਕੀਤੀ। ਤੇ ਫਿਰ ਭਾਈ ਉਸ ਤੇ ਪਰਚਾ ਦਰਜ ਨਹੀਂ ਹੋਇਆ। ਫਿਰ ਕੇਜਰੀਵਾਲ ਉਹ ਹਿੱਕ ਠੋਕ ਕੇ ਕਹਿੰਦਾ, ਉਹ ਕੀ ਕਹਿੰਦਾ? ਉਹ ਕਹਿੰਦਾ ਪੰਜਾਬ ਦੀ ਧਰਤੀ ਤੇ ਮੇਰਾ ਰਾਜ ਹੋਇਆ। ਨਾ ਪਾਣੀਆਂ ਦੀ ਗੱਲ ਕੀਤੀ ਆ, ਨਾ ਬੋਲੀ ਦੀ ਗੱਲ ਕੀਤੀ ਆ, ਨਾ ਸਿੱਖੀ ਦੀ ਗੱਲ ਕੀਤੀ ਆ, ਨਾ ਪੰਜਾਬ ਦੀ ਗੱਲ ਕੀਤੀ ਆ, ਨਾ ਰੋਡ ਪਾਲਿਸੀ ਦੀ ਗੱਲ ਕੀਤੀ ਆ, ਨਾ ਫੋਰਨ ਪਾਲਿਸੀ ਦੀ ਗੱਲ ਕੀਤੀ ਆ। ਕਹਿੰਦਾ 250 ਫੁੱਟ ਦਾ ਬੁੱਤ ਨਿਰੰਕਾਰੀ ਦਾ ਮੈਂ ਗੱਡ ਦੇਣਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਭਸਮਾਸੁਰ ਦੈਂਤ ਹੈ। ਮੋਦੀ ਨੇ ਜਿਹੜੇ 3 ਕਾਲੇ ਕਾਨੂੰਨ ਲਾਗੂ ਕੀਤੇ ਆ, ਮੈਂ ਉਹਦੇ ਨਾਲ ਸਹਿਮਤ ਤੇ ਮਾਨਤਾ ਦੇ ਦਿੱਤੀ ਆ। ਜਿਹੜਾ 1984 ਦੇ ਵਿੱਚ ਕਤਲਆਮ ਹੋਇਆ, ਕਾਂਗਰਸ ਦਾ ਕੋਈ ਕਸੂਰ ਨਹੀਂ। ਕੇਜਰੀਵਾਲ ਕਹਿੰਦਾ ਕੋਈ ਬੋਲਿਆ? ਕੋਈ ਬੋਲਿਆ ਹੀ ਨਹੀਂਗਾ। ਅੱਜ ਸੋਚੋ, ਹੁਣ ਉਹਨਾਂ ਨੂੰ ਕਹੋ ਖਾਂ ਦਰਬਾਰ ਸਾਹਿਬ ਦੇ ਹਮਲੇ ਦਾ ਮਤਾ ਪਾ ਦਿਓ ਬਈ ਹਮਲਾ ਕਾਂਗਰਸ ਮਾੜੀ, ਅਸੀਂ ਵੀ ਕਹਿੰਦੇ ਆ ਬਾਦਲ ਮਾੜਾ ਕਹਿੰਦੇ ਆ, ਕਹੋ ਖਾਂ ਦਰਬਾਰ ਸਾਹਿਬ ਦੇ ਹਮਲੇ ਦਾ ਮਤਾ ਪਾ ਦਿਓ। ਹੁਣ ਕਿ ਭਗਵੰਤ ਮਾਨ ਫੜ ਪ੍ਰਕਾਸ਼ ਸਿੰਘ ਬਾਦਲ ਨੂੰ, ਫੜ ਸੁਖਬੀਰ ਸਿੰਘ ਬਾਦਲ ਨੂੰ, ਫੜ ਸਮੇਤ ਸਿੰਘ ਸੈਣੀ ਨੂੰ, ਫੜ ਹਾਈ ਕੋਰਟ ਦੇ ਜੱਜ ਸਰਾਵਤ ਨੂੰ, ਫੜ ਹਾਈ ਕੋਰਟ ਦੇ ਜੱਜ ਸਾਗਵਾਨ ਨੂੰ, ਫੜ ਹਾਈ ਕੋਰਟ ਦੇ ਜੱਜ ਬਜਾਜ ਜਿਹੜਾ ਸਰਸੇ ਵਾਲੇ ਸਾਧ ਨਾਲ ਗਿਆ। ਪਾਓ ਮਤਾ, ਪਾਓ ਮਤਾ ਜਾ ਕੇ। ਇਸ ਕਰਕੇ ਦਿੱਲੀ ਦੇ ਵਿੱਚ ਪਾਓ ਮਤਾ ਕਿ ਸਾਡਾ ਦਰਬਾਰ ਸਾਹਿਬ ਢਾਇਆ, ਗਲਾਂ 'ਚ ਟਾਇਰ ਪਾਏ ਨੇ। ਫੇਰ ਭਾਈ ਸੋਚੋ, ਅੱਜ ਸਿੱਖੀ ਛੋਟੀ ਕਰਤੀ ਆ, ਅੱਜ ਜਾਤ ਪਾਤ ਤੋੜੀ ਆ ਤੁਸੀਂ ਕਿਸੇ ਨੇ। ਇਹ ਮਾਝੇ ਦਾ ਸਿੱਖ ਆ ਗਿਆ, ਇਹ ਮਾਲਵੇ ਦਾ ਸਿੱਖ ਆ ਗਿਆ।
ये नाई सिखा गया, ये झोर सिखा गया, ये छींबा सिखा गया, ये जी रविदासीए का सिखा गया, ये मिस्त्री सिखा गया, ये कनेडा का सिखा गया, ये अमरीका का सिखा गया, ये शहरी सिखा गया। वो गुरु गोबिंद सिंह ने शहरी सिख गया सी, मालवे दुआबे का गया सी। गुरु ग्रंथ ਸਾਹਿਬ एक भी पंक्ति मैनू विखा दो सिख जा माझे मालवे का। असल दे विच गुरु साहब ने रंगरेटे गुरु के बेटे उन्होंने सानू सारियां नू मजहबी सिख बनाया सी। दो शब्दां नू जुड़ के बनया मजहब अपना धर्म ते इस मजहब दे सिख। असी मजहब दे सिख विचों खेड़ा छड्ड के जात पात नू कोई बादल दा सिख बन गया, कोई हरसिमरत दा सिख बन गया, कोई मजीठीए दा सिख बन गया, कोई कैप्टन दा सिख बन गया, कोई भगवंत मान दा सिख बन गया, कोई किसे दा सिख बन गया। आओ सारे गुरु दे सिख बन के जात पात चों निट के अमरधारी होके अपनी कौम दी चढ़दी कला अज खुशियां मनाईयां जा रही। बादल वाले कहंदे आ कि कांग्रेस हर गई है, चन्नी हर गया, ताड़ियां मारदे नहीं। फिर कांग्रेस गए ताड़ियां मारते ने कि बादल हर गया, दोनों एक दूजे दी ताड़ियां मारी जाते ने। वो एक जिहड़ा सेठ है ना पंजाब दा सेठ, वो कहंदा चंगा हो गया सिमरनजीत सिंह मान हर गया, ताड़ियां वो भी मार रहे ने। फिर दिल्ली ताड़ियां मार रही है, वो कहंदे सिख भी हर गए ने, मुसलमान भी हर गए ने, ईसाई भी हर गए ने, अंबेडकर सोच भी हर गई है, ढाडी भी हर गया, कथावाचक भी हर गया, फिर कीर्तनिया भी हर गया, संप्रदावां ते टकसालां भी हर गई, सत्कार सभावां भी हर गई ने, सारा पंजाब हर गया। रविदास महाराज दी सोच हर गई है, धन्ना भगत दी सोच जेड़े गुरु ग्रंथ साहब दे विच सारे भगत ने वो सारे हर गए ने। 3% सोच ब्राह्मणवादी सोच है, जिन्हें थोड़ा घर नहीं बन दिता, जेड़ी सोच ने गला च टायर पाए, जेड़ी सोच ने 1955 4 जुलाई नू दरबार साहब दे विच फौज बाड़ी, जेड़ी सोच ने सरदार सिमरनजीत सिंह मान दी दाढ़ी पुट्टी 9 खिच्चे, जेड़ी सोच ने थानू हराया। फिर चल भगवंत मान गया मोदी कोले जांदा हाथ जोड़दा। मोदी ने एक प्लान दे तहत एक पॉलिसी दे तहत की दिता, कहंदा चल चक चरखा, चरखिया चक चरखा। चरखा की चीज है? ना शेर दिता, ना किरपान दिती, ना ट्रैक्टर दिता, ना पेंटी दे दिंदा, ना पग दिती, कहंदा चक चरखा ला गलोटे आरएसएस दे। ओही चक्या केजरीवाल 12 बंकी ले गया, उत्थे गांधी दे द्वारे गेड़े कढ़ाए। इस करके वो सोच दिती आ। फिर हुण नौजवानों ओ केजरीवाल दे भगतो बाबेओ उठो, वो तां कहंदा सी सौं चक्की आ, सौं चक्की दे ओ भिंडरां वालियां दे वारसो कहण वालिओ उठो। उत्थे थोड़ी जुरत नहीं पई कि खटखड़ कलां दे विच तुसीं सारे जाके भिंडरां वाले दी फोटो विखा दिंदे, उत्थे नरकारा ही ला दिंदे। आ 5 केजरीवाल ने बंदे बनाए आपका जवाई बना लिया। दसो बई राघव चड्डा जवाई है, एमएलए छड़ा के, एमएलए छड़ाउण दी की लोड़ सी? ओनू राज्य सभा दा आ रोड़ा आ बीजेपी चवाया, केपीएस गिल दा फाउंडेशन दा मेरा संजीव रोड़ा, ओ सरसे वाले साध दा चेला है, पाठक सरसे वाले साध दा चेला है। आ लवली यूनिवर्सिटी दा एक बंदा हलवाई तो भई अड्डा किवें बन गया? भी हलवाई तो मरुति दा एजेंस बनया। आरएसएस दा बंदा सीगा, 500 किले यूनिवर्सिटी बनाई है, वो इत्थे किन्ने लवाई है? वो तो यूनिवर्सिटी दा नहीं मालक बनया। इस करके प्लान दे नाल उन्होंने अपने पंजाब दे विच ये जिहड़ा लवली यूनिवर्सिटी वाला जिथे आरएसएस दा कैंप है, उत्थे आरएसएस दे कैंप लगदे आ, उत्थे ट्रेनिंग दित्ती जांदी है, ओनू सारा बना दिता है। इहदे विचों निकलिए पंथ कौम दा अपना राज लईए। अज दा दिन है कि अमरधारी होके गुरु दे बन के अपनी कौम नू आजाद कराइए। सिख कौम दा महान जरनैल सरदार सिमरनजीत सिंह मान ते दीप सिद्धू ने यह सोच ली, शहादत दे के नौजवानों दे विच नवीं रूह फूकी है। ते सरदार सिमरनजीत सिंह मान जिहड़ा तुहाडा नाम नुकसान कराया,
ना धरने च गया। उन्होंने कहा संत जरनैल सिंह भिंडरां वाले ने किया जिस दिन दरबार साहब ते हमला होवेगा खालिस्तान की नींह रखी जाएगी। इस करके जिथे मर्जी भजे रहो मैं पुलिस वालियां नूं भी कहना मैं सारिआं नूं कहना कि भाई आ तुहाडे कोले फैक्टरी है 25,000 बंदा लग्या दसो हिंदुआं दा पंजाबी लग्या इत्थे आ फैक्टरी है तुहाडे कोले आ थर्मल प्लांट है किसी हिंदू पंजाबी का लग्या किसी मुसलमान पंजाबी का लग्या किसी ईसाई पंजाबी का लग्या सिखां दा बच्चा 25,000 बंदा थोड़ा ये 5,000 बंदा लग्या बाकी बाहर दा। ये सोचो बेचारो थोनू ठोकना चाहते हैं सारे पासे जे नहीं ठुकना तो आ गुरु की सोच ते पहरा दे के अपनी कौम नूं याद कराइए सारे मसलियां दा हल। जिन्ना चिर कौम आजाद नहीं होंदी खालिस्तान नहीं बनता उन्ना चिर तुहानूं अज ना मिले ना कल मिले। इस करके आपां जयकारा छड्डिए खालिस्तान। संत जरनैल सिंह जी खालसा पिंडरां वाले संत जरनैल सिंह जी पिंडरां वाले खालिस्तान। वाहिगुरू जी का खालसा वाहिगुरू जी की फतेह।